गया, फिर शहर के करीब तुसीं भी सरकारी स्कूल 'ਚ पढ़े हो? जी मैं पहला साल डेढ़ उत्थे पढ़िया, फिर साडा पिंड जिहड़ा है गुलजार जागीर फूलनगर शहर तो 1 किलोमीटर ते। अच्छा जी। फिर रोज़ पुराने ज़माने ते फिर इलैक्ट्रिक बसां तो होंदियां नहीं हाँ जी, हाँ जी, हाँ ते जी। उदों घोड़ियां ते टांगियां दा रिवाज सी, ते उहदे ते बह के फूलनगर शहर गया, उत्थे एक आबिद कैम्ब्रिज स्कूल सी, उत्थे करीबन 6 महीने पढ़िया। और उस तो बाद एचसन गया, भरपूर शरारती सां। अच्छा जी। ਸਾਰੇ ਪਿੰਡ 'ਚ ਚੱਕਰ ਲਾਈਦੇ ਸੀ। ਮੇਰੇ ਦਾਦਾ ਜੀ ਨੂੰ ਘੋੜਿਆਂ ਦਾ ਬੜਾ ਸ਼ੌਕ ਸੀ, ਹਾਰਸ ਰਾਈਡਿੰਗ ਕਰੀਦੀ ਸੀ। सही है। ਔਰ ਪਿੰਡ ਦੇ ਬੱਚਿਆਂ ਨਾਲ ਸ਼ਾਮ ਨੂੰ ਖੇਡੀਦਾ ਸੀ। ज़बरदस्त। ਔਰ ਉਸ ਜ਼ਮਾਨੇ 'ਚ ਫਿਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਦੇ ਅਸਾਤਜ਼ਾ ਬੜਾ ਬਿਲੀਵ ਕਰਦੇ ਸੀ ਤਖਤੀ ਲਿਖਣ ਵਿੱਚ, तख्ती लिखी, ਕਿ ਲਿਖਾਈ ਅੱਛੀ ਹੋਵੇ। लिखी तख्ती भी लिखी ਜੀ ਲਿਖੀ 6 ਮਹੀਨੇ ਲਿਖਦੇ ਰਹੇ। ਤੇ ਸ਼ਰਾਰਤਾਂ ਤੁਸੀਂ ਕਰਦੇ ਰਹੇ ਹੋ, ਤੇ ਕੋਈ ਐਸੀ ਸ਼ਰਾਰਤ ਜਿਹੜੀ ਅੱਜ ਤੱਕ ਯਾਦ ਹੋਵੇ ਤੇ ਜਿਹਦੇ ਤੇ ਕਦੀ ਮਾਰ ਵੀ ਪਈ ਹੋਵੇ? ਸਰ ਮਾਰ ਤਾਂ ਮੈਨੂੰ ਜ਼ਿੰਦਗੀ 'ਚ 2 ਵਾਰੀ ਪਈ ਹੈ, ਡਾਂਟ ਬਹੁਤ ਵਾਰੀ ਪਈ, ਔਰ ਸ਼ਰਾਰਤਾਂ ਵੀ ਇੰਨੀਆਂ ਨੇ ਕਿ ਲਿਸਟ ਕਿੱਥੋਂ ਸ਼ੁਰੂ ਕਰਾਂ। ਬੜੇ ਤੁਹਾਨੂੰ ਉਂਝ ਸੁਣਾ ਦੇਣਾ ਕਿ ਜਦੋਂ ਅਸੀਂ ਪਿੰਡ ਰਹਿੰਦੇ ਸੀ ਜੀ। ਤੇ ਰਾਣਾ ਫੂਲ ਸਾਹਿਬ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ, ਔਰ ਮੇਰੇ ਵਾਲਿਦ ਸਾਹਿਬ ਵੀ ਉਦੋਂ ਇੰਡੀਪੈਂਡੈਂਟ MNA ਜਿੱਤੇ, ਫਿਰ PMLN 'ਚ ਆਏ, ਤੇ ਉਹਨਾਂ ਨੂੰ ਲੋਕ ਮਿਲਣ ਆਉਂਦੇ ਸੀ ਤੇ ਥੱਲੇ ਘੋੜੇ ਖੜੇ ਕਰ ਦਿੰਦੇ ਸੀ। ਅੱਛਾ ਜੀ। ਤੇ ਅਸੀਂ ਬੱਚੇ ਸਾਂ ਸ਼ਰਾਰਤੀ, ਔਰ ਸਾਰੇ ਕਜ਼ਨ ਇਕੱਠੇ ਹੋਏ